ਪੁਰਾਣੇ ਵਕਤ ਦੀ ਗੱਲ, ਇੱਕ ਵਡੇਰੀ ਜੀ ਮਾਈ ਸੀ। ਉਹ ਕਿਤੇ ਸਫ਼ਰ ਤੇ ਵੀ ਜਾਂਦੀ ਸੀ। ਉਸ ਮਾਈ ਦੇ ਕੋਲ ਨਾ ਇੱਕ ਬੱਚਾ ਸੀ, ਇੱਕ ਬੱਚੀ ਸੀ ਤੇ ਇੱਕ ਕੱਪੜਿਆਂ ਵਾਲੀ ਵਾਹਵਾ ਭਾਰੀ ਗੰਢੜੀ ਸੀ। ਉਹ ਗੰਢੜੀ ਵੀ ਉਹਦੇ ਕੋਲੋਂ ਨਹੀਂ ਸੀ ਚੁੱਕੀ ਜਾਂਦੀ ਤੇ ਬੱਚਾ ਵੀ ਨਹੀਂ ਸੀ ਚੁੱਕਿਆ ਜਾਂਦਾ ਤੇ ਬੱਚੀ ਵੀ ਨਹੀਂ ਸੀ ਚੁੱਕੀ ਜਾਂਦੀ। ਉਹ ਸੜਕ ਦੇ ਕਿਨਾਰੇ ਖਲੋ ਗਈ ਮਾਈ ਨਾ, ਡਿੱਕਣ ਲੱਗ ਪਈ ਵੀ ਕੋਈ ਆਉਣ ਵਾਲਾ ਆਵੇ ਇਥੋਂ ਦੀ ਲੰਘੇ ਦਾ, ਤੇ ਕਿਸੇ ਨੂੰ ਆਖਾਂ ਦੀ ਵੀ ਤੇਰੀ ਮਿਹਰਬਾਨੀ ਸਾਨੂੰ ਨਾਲ ਲੈ ਚੱਲ, ਤੇ ਮਤਲਬ ਫਲਾਣੀ ਜਗ੍ਹਾ ਸਾਨੂੰ ਕਿਤੇ ਪੜਾ ਛੜੇ ਤੂੰ, ਤੇ ਤੇਰੀ ਮਿਹਰਬਾਨੀ। ਅਜੇ ਮਾਈ ਰਾਹ ਦੇ ਵਿੱਚ ਖਲੋਤੀ ਹੋਈ ਹੈ ਤੇ ਇੱਕ ਘੋੜੀ ਵਾਲਾ ਆ ਗਿਆ, ਘੋੜੀ ਤੇ ਬੈਠਾ। ਤੇ ਮਾਈ ਉਹਨੂੰ ਆਖਣ ਲੱਗੀ, ਭਾਈ ਤੂੰ ਕਿੱਥੇ ਜਾਣਾ? ਤੇ ਉਹ ਘੋੜੀ ਵਾਲੇ ਆਖਣ ਲੱਗਾ ਵੀ ਮੈਂ ਫਲਾਣੇ ਥਾਂ ਜਾਣਾ। ਆਖਣ ਲੱਗੀ ਫਲਾਣੇ ਪਿੰਡ ਦੇ ਵਿੱਚੋਂ ਦੀ ਲੰਘ ਕੇ ਜਾਣਾ ਹੀ ਨਾ? ਉਹ ਆਖਣ ਲੱਗਾ ਬਿਲਕੁਲ ਮੈਂ ਉਸ ਪਿੰਡ ਦੇ ਵਿੱਚੋਂ ਦੀ ਲੰਘ ਕੇ ਜਾਣਾ। ਉਹ ਮਾਈ ਉਸ ਘੋੜੀ ਵਾਲੇ ਨੂੰ ਆਖਣ ਲੱਗੀ ਵੀ ਇਸ ਤਰ੍ਹਾਂ ਕਰ, ਜੇ ਮੇਰਾ ਤਰਲਾ ਮੰਨੇ ਤੇ ਇਹ ਮੇਰੀ ਬੱਚੀ ਨੂੰ ਨਾ ਪਿੱਛੇ ਬਹਾ ਲੈ, ਘੋੜੀ ਦੇ ਪਿੱਛੇ ਬਹਾ ਲੈ, ਤੇ ਉਹ ਫਲਾਣਾ ਜਿਹੜਾ ਪਿੰਡ ਨਾ ਜਦੋਂ ਵਿੱਚੋਂ ਤੂੰ ਲੰਘਣਾ, ਉੱਥੇ ਇੱਕ ਮਸਜਿਦ ਆਵੇ ਦੀ, ਤੇ ਉਸ ਮਸਜਿਦ ਦੇ ਕੋਲ ਇਸ ਬੱਚੀ ਨੂੰ ਲਾ ਛੜੀ ਤੇ ਇਹ ਲੈ ਕੇ ਤੇ ਘਰ ਟੁਰ ਜਾਏਗੀ, ਤੇ ਮੈਂ ਤੇ ਬੱਚਾ ਇਹ ਗੰਢੜੀ ਕਦੀ ਇਹਨੂੰ ਚੁਕਾ ਲਾਂਗੀ, ਕਦੀ ਥੋੜਾ ਜਿਹਾ ਆਪ ਹੀ ਚੁੱਕ ਲਾਂਗੀ ਤੇ ਅਸੀਂ ਟੁਰ ਆਉਂਦੇ ਹਾਂ। ਉਹ ਘੋੜੀ ਵਾਲਾ ਅੱਗੋਂ ਮਾਈ ਨੂੰ ਆਖਣ ਲੱਗਾ, ਆਂਦਾ ਮਾਈ ਤੂੰ ਇੱਕ ਕੰਮ ਕਰ ਹਾਂ। ਮਾਈ ਆਖਣ ਲੱਗੀ ਕਿਹੜਾ? ਉਹ ਆਖਣ ਲੱਗਾ ਬੱਚੀ ਮੈਂ ਤੇਰੀ ਲਾਈ ਆ ਨਾ, ਮੈਨੂੰ ਗਾਲਾਂ ਕੱਢ, ਗੰਦੀਆਂ ਨਾ ਮੈਨੂੰ ਗਾਲਾਂ ਕੱਢ। ਉਹ ਮਾਈ ਆਖਣ ਲੱਗੀ ਵੀ ਮੈਂ ਤੇ ਤੈਨੂੰ ਦੁਆਵਾਂ ਦਿਆਂ ਦੀ, ਮੈਂ ਤੇ ਮਰ ਤਾਂ ਤੇਰੇ ਸਦਕੇ ਵਾਰੀ ਪਈ ਜਾਵਾਂ ਦੀ, ਜੇ ਤੂੰ ਮੇਰਾ ਭਾਰ ਥੋੜਾ ਜਿਹਾ ਘਟਾ ਛੜੇ, ਬੱਚੀ ਨੂੰ ਲੈ ਜਾਵੇਂ, ਤੇ ਮੈਂ ਤੇ ਤੈਨੂੰ ਦੁਆਵਾਂ ਦਿਆਂ ਦੀ, ਮੈਂ ਤੈਨੂੰ ਗਾਲਾਂ ਕਿਉਂ ਕੱਢਣੀਆਂ ਨੇ? ਉਹ ਆਖਣ ਲੱਗਾ ਨਹੀਂ ਮਾਈ ਤੂੰ ਮੈਨੂੰ ਗਾਲਾਂ ਕੱਢ ਤਾਂ ਖੜਾਂਦਾ। ਉਹ ਮਾਈ ਨੇ ਨਾ ਗੰਦੀਆਂ ਗਾਲਾਂ ਕੱਢੀਆਂ ਨੂੰ, ਤੇਰਾ ਕੱਖ ਨਾ ਰੇ, ਤੇਰਾ ਬੇੜਾ ਗਰਕ ਜੇ, ਤੂੰ ਫਲਾਣਾ, ਤੂੰ ਢੀਂਗੜਾ, ਇੰਜ ਕਿਵੇਂ ਕਰਾਂ, ਗਾਲਾਂ ਕੱਢੀਆਂ ਮਾਈ ਨੇ। ਉਹ ਘੋੜੀ ਵਾਲਾ ਆਖਣ ਲੱਗਾ ਮਾਈ ਲੈ ਇਹ ਬੱਚੀ ਤੇਰੇ ਕੋਲ ਹੀ ਏ, ਤੇ ਇਹ ਬੱਚੀ ਨੂੰ ਨਾਲ ਲੈ ਕੇ ਨਾ ਤੇ ਉਸ ਪਿੰਡ ਟੁਰਿਆ, ਮੈਂ ਨਹੀਂ ਖੜਨੀ। ਉਹ ਆਖਣ ਲੱਗੀ ਇਹ ਤੂੰ ਕਿਵੇਂ ਦਾ ਕੰਮ ਕੀਤਾ? ਪਹਿਲਾਂ ਮੈਨੂੰ ਉਹਨੇ ਮਤਲਬ ਗਾਲਾਂ ਕੱਢ, ਜੇ ਮੈਂ ਤੈਨੂੰ ਗਾਲਾਂ ਕੱਢੀਆਂ ਨੇ ਤੇਰੇ ਆਖਣ ਦੇ ਉੱਤੇ, ਤੇ ਬੱਚੀ ਨੂੰ ਛੱਡ ਚੱਲਣਾ। ਉਹ ਆਖਣ ਲੱਗਾ ਮਾਈ ਇਹ ਨਾ ਜਦੋਂ ਮੈਂ ਤੇਰੀ ਬੱਚੀ ਨੂੰ ਨਹੀਂ ਸੀ ਨਾ ਖੜਨਾ ਬਗੈਰ ਕਿਸੇ ਗੱਲ ਕਰਨ ਤੂੰ, ਤੇ ਇਹ ਗਾਲਾਂ ਤੂੰ ਮੇਰੀ ਕੰਡ ਪਿੱਛੇ ਕੱਢਣੀਆਂ, ਇਹ ਤੇਰੇ ਕੋਲੋਂ ਮੂੰਹ ਤੇ ਕਢਾਈਆਂ ਨੇ, ਤੂੰ ਮੇਰੇ ਤੋਂ ਬਾਅਦ ਵੀ ਗਾਲਾਂ ਕੱਢਣੀਆਂ ਸਨ ਕਿ ਇਹਦੇ ਕੋਲ ਗੱਡੀ ਹੈ ਸੀ, ਆ ਗੱਡੀ ਵੀ ਲਾਰੀ ਹੋਈ ਨਾ ਇਹ ਵੀ ਇਹਦੇ ਕੋਲ ਘੋੜੀ ਹੈ ਸੀ, ਗੱਡੀ ਹੈ ਸੀ, ਇਹਨੇ ਹੋਣ ਦੇ ਬਾਵਜੂਦ ਮੇਰਾ ਭਾਰ ਨਹੀਂ ਵਡਾਇਆ, ਤੂੰ ਮੈਨੂੰ ਗਾਲਾਂ ਕੱਢਣੀਆਂ ਹੀ ਕੱਢਣੀਆਂ ਸਨ, ਭਾਵੇਂ ਮੇਰੀ ਕੰਡ ਪਿੱਛੇ ਕੱਢਦੀ ਤੇ ਭਾਵੇਂ ਮੇਰੇ ਮੂੰਹ ਤੇ ਕੱਢ ਲਈਆਂ ਨੇ, ਮੁੜਨਾ ਤਾਂ ਨਹੀਂ ਸੀ, ਤੇ ਚੰਗਾ ਕੀਤਾ ਮੂੰਹ ਤੇ ਕੱਢ ਲਈਆਂ। ਇਹ ਗੱਲ ਕਿਉਂ ਸੁਣਾਈ ਹੈ ਮੈਂ? ਇਹ ਗੱਲ ਇਸ ਵਾਲੇ ਸੁਣਾਈ ਏ ਕਿ ਬੰਦਾ ਉਹ ਏ ਕਿ ਜਿਹੜਾ ਮੂੰਹ ਤੇ ਗੱਲ ਕਰਨ ਵਾਲਾ ਹੋਵੇ, ਜਿਹੜਾ ਕੰਡ ਪਿੱਛੇ ਗੱਲ ਕਰਨ ਵਾਲਾ ਹੋਵੇ, ਉਹ ਬੰਦਾ ਨਹੀਂ। ਮੁੱਛਾਂ ਉਹਦੇ ਮੂੰਹ ਤੇ ਜ਼ਰੂਰ ਹੋ ਸਕਦੀਆਂ ਨੇ, ਲੇਕਿਨ ਉਹ ਜਨਾਨੀਆਂ ਵਾਂਗੂ ਦਾ ਬੰਦਾ ਹੈ, ਬੰਦਾ ਇਨਸਾਨ, ਮਰਦ ਨਹੀਂ। ਉਹ ਪੀਰ ਵਾਰਿਸ ਸ਼ਾਹ ਰਹਿਮਤੁल्लाह अलैह ਨੇ ਆਖਿਆ ਸੀ, ਉਹਨੇ ਆਖਿਆ ਭੇਤ ਦੱਸਣਾ ਮਰਦ ਦਾ ਕੰਮ ਨਹੀਂ, ਮਰਦ ਸੋਈਓ ਜੋ ਵੇਖ ਕੇ ਦਮ ਘੁੱਟ ਜਾਵੇ, ਗੱਲ ਜੀ ਦੇ ਵਿੱਚ ਹੀ ਰਹੇ ਹੁਫੀਆ, ਕਾਂ ਵਾਂਗ ਪੰਜਾਲ ਨਾ ਸੁੱਟ ਜਾਵੇ। ਤੇ ਭੇਤ ਦੱਸਣਾ ਕਿਸੇ ਦਾ ਵੀ ਭਲਾ ਨਹੀਂ, ਭਾਵੇਂ ਪੁੱਛ ਕੇ ਲੋਕ ਨਾ ਖੁੱਟ ਜਾਵੇ, ਵਾਰਿਸ ਸ਼ਾਹ ਨਾ ਭੇਤ ਸੰਦੂਕ ਖੁੱਲੇ, ਭਾਵੇਂ ਜਿੰਦ ਦਾ ਜੰਦਰਾ ਟੁੱਟ ਜਾਵੇ। ਉਹ ਬੰਦਾ ਕਾਹਦਾ ਬੰਦਾ ਜਿਹੜਾ ਕਿਸੇ ਦੇ ਮੂੰਹ ਤੇ ਗੱਲ ਨਾ ਕਰ ਸਕੇ, ਤੇ ਉਹਦੀ ਕੰਡ ਪਿੱਛੇ ਉਹਦੀਆਂ ਬਦਖੋਈਆਂ ਚੁਗਲੀਆਂ ਉਹਦੇ ਐਬ ਪਿਆ ਤਲਾਸ਼ ਕਰਕੇ, ਤੇ ਮੇਰਾ ਮਤਲਬ ਬੰਦੇ ਅੱਗੇ ਬਿਆਨ ਕਹਿ ਰਹੇ, ਉਹ ਬੰਦਾ ਨਹੀਂ, ਮਰਦ ਨਹੀਂ, ਉਹ ਜਨਾਨੀਆਂ ਵਾਂਗੂ ਦਾ ਹੀ ਸਮਝੋ। ਇੱਥੇ ਇੱਕ ਮੈਂ ਨਿੱਕੀ ਜਿਹੀ ਗੱਲ ਸੁਣਾ ਕੇ ਇਜਾਜ਼ਤ ਲੈ ਜਾਣਾ। ਹਜ਼ਰਤ ਇਮਾਮ ਸ਼ਾਫੀ ਰਹਿਮਤੁल्लाह अलैह, ਇਮਾਮ ਸ਼ਾਫੀ ਰਹਿਮਤੁल्लाह अलैह ਦੇ ਕੋਲ ਇੱਕ ਬੰਦਾ ਆਇਆ ਤੇ ਆ ਕੇ ਆਖਣ ਲੱਗਾ, ਹਜ਼ੂਰ ਤੁਹਾਡੇ ਵੱਲੋਂ ਫਲਾਣਾ ਬੰਦਾ ਗਲਤ ਬੋਲਦਾ, ਇੰਜ ਦੀਆਂ ਗੱਲਾਂ ਤੁਹਾਡੇ ਵੱਲੋਂ ਕਰਦਾ। ਤੇ ਇਮਾਮ ਸ਼ਾਫੀ ਰਹਿਮਤੁल्लाह अलैह ਉਹਨੂੰ ਪੁੱਛਦੇ ਨੇ ਕਿ ਵਾਕਈ ਉਹਨੇ ਮੇਰੇ ਵੱਲੋਂ ਇੰਜ ਦੀਆਂ ਗੱਲਾਂ ਗਲਤ ਕੀਤੀਆਂ ਨੇ? ਉਹ ਆਖਣ ਲੱਗਾ ਬਿਲਕੁਲ ਕੀਤੀਆਂ ਨੇ, ਮੈਂ ਆਪਣੇ ਕੰਨਾਂ ਨਾਲ ਸੁਣ ਕੇ ਆਇਆ। ਇਮਾਮ ਸ਼ਾਫੀ ਫਰਮਾਨ ਲੱਗੇ, ਆਂਦੇ ਨੇ ਠੀਕ ਉਹਨੇ ਕੀਤੀਆਂ ਹੋਣਗੀਆਂ, ਲੇਕਿਨ ਉਹਨੇ ਤੀਰ ਮੈਨੂੰ ਮਾਰਿਆ, ਉਹ ਤੀਰ ਮੈਨੂੰ ਤੋੜ ਆ ਕੇ ਵੱਜਾ ਨਹੀਂ, ਰਾਹ 'ਚ ਡਿੱਗ ਪਿਆ ਸੀ, ਤੂੰ ਉਹ ਤੀਰ ਫੜ ਕੇ ਤੇ ਮੈਨੂੰ ਤੋੜ ਆ ਕੇ ਮਾਰਿਆ। ਯਾਨੀ ਕਿ ਉਹਨੇ ਮੇਰੇ ਵੱਲੋਂ ਅਗਰ ਐਸੀਆਂ ਵੈਸੀਆਂ ਗੱਲਾਂ ਕੀਤੀਆਂ ਵੀ ਸਨ ਤੇ ਉਹਦਾ ਤੀਰ ਰਾਹ 'ਚ ਡਿੱਗ ਪਿਆ ਸੀ, ਤੋੜ ਆ ਕੇ ਮੈਨੂੰ ਵੱਜਾ ਨਹੀਂ ਸੀ, ਮੈਨੂੰ ਨਹੀਂ ਸੀ ਪਤਾ ਲੱਗਾ ਕਿ ਉਹਨੇ ਮੇਰੇ ਬਾਰੇ ਕੋਈ ਗਲਤ ਕਲਾਮੀ ਕੀਤੀ ਹੈ, ਕੋਈ ਇੰਜ ਦੀਆਂ ਬਾਤਾਂ ਕੀਤੀਆਂ ਨੇ, ਉਹਦਾ ਤੀਰ ਚੁੱਕ ਕੇ ਲਿਆ ਕੇ ਮਾਰ